ਕਿਸੇ ਉੱਤੇ ਨੇਕੀ ਕਰਕੇ ਤੇ ਬਾਰ-ਬਾਰ ਜਿਤਲਾਈਏ ਨਾ ਤੇ ਯਾਦ ਰੱਖਿਓ ਨੇਕੀ ਦੀ ਨੂਣ ਮੁੱਕ ਜਾਂਦੀ ਜੇ। ਆ ਕਿਸੇ ਉੱਤੇ ਨੇਕੀ ਕੀਤੀ ਹੋਵੇ ਤੇ ਉਹਨੂੰ ਬਾਰ-ਬਾਰ ਮਹਿਸੂਸ ਕਰਾਈ, ਉਹਨੂੰ ਜਿਤਲਾਈ, ਉਹਦੇ ਤੇ ਸਹਾਨ ਚਾੜੀ ਵੀ ਅਸਾਂ ਤੇਰੇ ਉੱਤੇ ਨੇਕੀ ਕੀਤੀ। ਉਹ ਨੇਕੀ ਨਹੀਂ ਕੀਤੀ, ਨੇਕੀ ਦੀ ਨੂਣ ਲੈ ਗਈ, ਤੁਸੀਂ ਉਹ ਯੱਕੀ ਕੀਤੀ। ਆ ਠੀਕ, ਮੈਂ ਗੱਲ ਸਿੱਧੀ ਪਿਆ ਗੱਲ ਕਰਨਾ। ਫਿਰ ਇਸ ਵਾਸਤੇ ਕਿਸੇ ਨੂੰ ਜਿਤਲਾਓ ਨਾ, ਕਿਸੇ ਨੂੰ ਮਹਿਸੂਸ ਨਾ ਕਰਾਓ, ਕਿਸੇ ਦੇ ਉੱਤੇ ਹੀ ਨਾ ਚੜੇ ਰਹੋ ਕਿ ਅਸਾਂ ਤੇਰੇ ਤੇ ਨੇਕੀ ਕੀਤੀ, ਅਸਾਂ ਤੇਰੇ ਤੇ ਸਾਨ ਕੀਤਾ। 18-20 ਸਾਲ ਪਹਿਲਾਂ ਦੀ ਗੱਲ ਹੈ, ਜਾਮਨੂਆਂ ਦੀ ਬਹਾਰ ਸੀ। ਕੋਈ ਮਹੀਨਾ ਡੇਢ ਖਲੋ ਕੇ ਨਾ ਤੇ ਜਾਮਨੂ ਪੱਕ ਪੈਣੇ ਨੇ ਜਦੋਂ ਕਣਕਾਂ ਸ਼ਣਕਾਂ ਵੱਢ ਕਰਦੀਆਂ। ਅਸੀਂ ਜਾਮਨੂ ਦੇ ਥੱਲੇ ਨਾ ਕੋਈ ਜੀ ਬੈਠੇ ਸਨ ਛਾਵੇਂ, ਤੇ ਨਿੱਕੇ ਜਾਣੇ ਆਏ ਜਾਮਨੂ ਖਾਣ ਵਾਸਤੇ। ਤੇ ਬੂਟਾ ਵੀ ਐਵੇਂ ਪੂਰਾ ਜਿਹਾ ਹੀ ਸੀ, ਤੇ 2-3 ਮੁੰਡੇ ਚੜ੍ਹ ਗਏ ਜਾਮਨੂ ਦੇ ਉੱਤੇ, ਜਾਮਨੂ ਉੱਤੇ ਚੜ੍ਹ ਕੇ ਲਾਉਣ ਵਾਸਤੇ। ਜੋ ਚੜ੍ਹੇ ਨਾ ਤੇ ਇੱਕ ਮੁੰਡਾ ਥੋੜਾ ਜਿਹਾ ਗਾਂਹ ਹੋਇਆ ਨਾ, ਉਹ ਟਾਹਣ ਦੇ ਉੱਤੇ ਜਦੋਂ ਪੈਰ ਰੱਖਿਆ ਸੀ, ਤੇ ਜਾਮਨੂ ਦੀ ਟਾਹਣੀ ਹੁੰਦੀ ਹੈ ਕੱਚੀ, ਉਹ ਜੋ ਥੋੜਾ ਜਿਹਾ ਗਾਂਹ ਹੋਇਆ ਨਾ ਤੇ ਉਹ ਟਾਹਣ ਟੁੱਟ ਗਿਆ ਤੇ ਉਹ ਵੀ ਥੱਲੇ ਆ ਗਿਆ ਤੇ ਟਾਹਣ ਵੀ ਥੱਲੇ ਆ ਗਈ। ਸਾਡੇ ਚਾਚੇ ਹਰੀ ਬੈਠੇ ਜਾ ਕੇ ਵੇਖਿਆ ਵੀ ਮੁੰਡੇ ਨੂੰ ਕੋਈ ਸੱਟ ਤੇ ਨਹੀਂ ਲੱਗੀ। ਵੇਖਿਆ ਨਾ ਵੀ ਠੀਕ ਠਾਕ ਤੇ ਨਾਲੇ 2 ਲਾਈਆਂ ਨੇ, ਤੇ ਆਖਣ ਲੱਗੇ ਇਹ ਜਿਹੜਾ ਟਾਹਣ ਤਰੋੜ ਛੜਿਆ ਹੀ ਨਾ, ਹੁਣ ਨਵੀਂ ਸ਼ਾਖ ਕਿਤੇ ਫੁੱਟੇਗੀ ਤੇ ਉਹ ਟਾਹਣ ਬਣੇਗੀ, ਲੇਕਿਨ ਟਾਈਮ ਲੱਗੇਗਾ। ਉਹਦਾ ਨਾਲੇ ਫਲ ਖਾਂਦੇ ਹੋ ਤੇ ਨਾਲੇ ਉਹਦੀਆਂ ਬਾਹਾਂ ਤਰੋੜ ਛੜੀਆਂ ਨੇ। ਉਹ ਟਾਹਣ ਨੂੰ ਆਂਦੇ ਸਨ ਕਿ ਬੂਟੇ ਦੀ ਬਾਂਹ ਟੁੱਟੀ। ਉਹ ਆਖਣ ਲੱਗੇ ਵੀ ਉਹਦਾ ਫਲ ਖਾਂਦੇ ਹੋ ਤੇ ਨਾਲੇ ਉਹਦੀਆਂ ਬਾਹਾਂ ਤਰੋੜਦੇ ਹੋ। ਅਚਾਨਕ ਅਗਲੇ ਦਿਨ ਉਹ ਗੱਲ ਮੈਨੂੰ ਯਾਦ ਆ ਗਈ, ਬੜੀ ਪੁਰਾਣੀ ਗੱਲ ਹੈ, ਉਹਨੂੰ ਦੱਸਿਆ 18-20 ਸਾਲ ਪਹਿਲਾਂ ਦੀ ਗੱਲ। ਕੁਝ ਦਿਨ ਪਹਿਲਾਂ ਮੈਂ ਤੇ ਬਾਬੇ ਹਰੀ ਦੋਵੇਂ ਹੀ ਬੈਠੇ ਸਾਂ, ਤੇ ਨਿੱਕੇ ਯਾਣੇ ਨਾ ਬੇਰੀ ਨੂੰ ਵੱਟੇ ਮਾਰਨ, ਵੀ ਮਤਲਬ ਵੀ ਉਹ ਤੋਂ ਬੇਰ ਝੜਨ ਤੇ ਅਸੀਂ ਉਹ ਬੇਰ ਖਾਈ। ਤੇ ਉਹ ਬਾਬੇ ਹਰੀ ਯਾਣਿਆਂ ਨੂੰ ਤਰਾ ਕੇ ਆਖਣ ਲੱਗੇ, ਆਂਦੇ ਨੇ ਓਏ ਜਿਹਦਾ ਫਲ ਖਾਈਏ ਉਹਨੂੰ ਵੱਟੇ ਨਹੀਂ ਮਾਰੀਦੇ, ਜਿਹਦਾ ਫਲ ਖਾਈਏ ਉਹਨੂੰ ਵੱਟੇ ਨਹੀਂ ਮਾਰੀਦੇ। ਤੇ ਮੈਂ ਅੱਗੋਂ ਹੱਸ ਪਿਆ। ਆਂਦੇ ਨੇ ਹੱਸਦਾ ਕਿਉਂ ਹੈ? ਮੈਂ ਹੱਸਿਆ ਇਸ ਗੱਲੇ ਆ, ਤੁਸੀਂ ਗੱਲ ਬੜੇ ਨੁਕਤੇ ਦੀ ਕੀਤੀ ਕਿ ਜਿਹਦਾ ਫਲ ਖਾਈਏ ਉਹਨੂੰ ਵੱਟੇ ਨਹੀਂ ਮਾਰੀਦੇ। ਉਹ ਯਾਰ ਪਿਓ ਹੋਵੇ ਜਾਂ ਕੋਈ ਵੀ ਵੱਡਾ ਹੋਵੇ ਜਾਂ ਕੋਈ ਵੀ ਹੋਵੇ ਕਿਸਾ ਮੁਕਤਸਰ, ਜਿਹਦਾ ਫਲ ਖਾਈਏ ਉਹਨੂੰ ਵੱਟੇ ਨਹੀਂ ਮਾਰੀਦੇ। ਇਹ ਜਿਹੜੀਆਂ ਗੱਲਾਂ ਨੇ, ਜਿਹੜੇ ਬੋਲ ਨੇ, ਜਿਹੜੇ ਕਲਮਾਤ ਨੇ, ਜਿਹੜੇ ਸਖਤ ਕਲਮਾਤ ਨੇ, ਤਿਰਛੇ ਬੋਲ ਨੇ, ਇਸ ਵੱਟਿਆਂ ਦੀ ਮਾਨੰਦ ਨੇ। ਤੀਰ ਤਲਵਾਰ ਵਾਂਗੂ ਨੇ, ਚਾਕੂ ਖੰਜਰ ਵਾਂਗੂ ਨੇ। ਮੈਂ ਤੇ ਆਖਿਆ ਕਰਨਾ ਕਿ ਤੀਰ ਤਲਵਾਰ ਤੇ ਚਾਕੂ ਦਾ ਜ਼ਖਮ ਛੇਤੀ ਛੁੱਟ ਜਾਂਦਾ ਹੈ, ਗੱਲਾਂ ਦੇ ਫੱਟ ਲੱਗੇ, ਗੱਲਾਂ ਦੇ ਜਿਹੜੇ ਜ਼ਖਮ ਨੇ ਉਹ ਮਰਦੇ ਦਮ ਤੱਕ ਕੋਈ ਏਡੀ ਛੇਤੀ ਛੁੱਟਦੇ ਨਹੀਂ। ਜੋ ਬੋਲ ਜ਼ਬਾਨੋਂ ਨਿਕਲ ਗਿਆ ਉਹ ਤੀਰ ਕਮਾਨੋਂ ਨਿਕਲ ਗਿਆ। ਸੋ ਇਸ ਵਾਸਤੇ ਕੋਸ਼ਿਸ਼ ਕਰੋ, ਆਖਰ ਤੇ ਮੈਂ ਪੈਗਾਮ ਦੇਣਾ ਚਾਹਨਾ, ਕੋਸ਼ਿਸ਼ ਕਰੋ ਤੁਸੀਂ ਐਸੇ ਦਰਖਤ ਦੀ ਮਾਨੰਦ ਬਣੋ, ਜੇ ਐਸਾ ਦਰਖਤ ਬਣੋ ਠੰਡੀ ਛਾਂ ਹੋਵੇ, ਘਣਾ ਸਾਇਆ ਹੋਵੇ, ਤੇ ਫਲਦਾਰ ਦਰਖਤ ਦੀ ਮਾਨੰਦ ਬਣੋ ਕਿ ਤੁਹਾਡੇ ਸਾਏ ਦੇ ਥੱਲੇ ਕੋਈ ਚੰਗਾ ਵੀ ਬਹਿ ਕੇ ਲੰਘੇ ਤੇ ਠੀਕ ਹੈ, ਕੋਈ ਭੈੜਾ ਵੀ ਬਹਿ ਜਾਵੇ ਤੇ ਕੋਈ ਗੱਲ ਨਹੀਂ। ਤੁਹਾਡਾ ਫਲ ਕੋਈ ਚੰਗਾ ਵੀ ਖਾਵੇ ਤੇ ਠੀਕ ਹੈ, ਕੋਈ ਭੈੜਾ ਵੀ ਖਾਣ ਆ ਜਾਏ ਤੇ ਕੋਈ ਗੱਲ ਨਹੀਂ, ਤੁਸੀਂ ਫਲ ਦਿਓ। ਐਸੇ ਆਲਾ ਜ਼ਰਫ ਦਰਖਤ ਬਣੋ ਤੇ ਜਿਤਲਾਓ ਨਾ ਕਿਸੇ ਦੇ ਉੱਤੇ ਨੇਕੀ ਕਰਕੇ, ਕਿਸੇ ਨੂੰ ਮਤਲਬ ਕਿ ਦੇ ਕੇ ਤੇ ਜਿਤਲਾਓ ਨਾ।